ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਭਾਜਪਾ ਵੱਲੋਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਬਾਦਲ ਦਲ ਦਾ ਸੂਰਜ ਅਸਤ ਕਰ ਦੇਵੇਗੀ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜੋ ਅੱਜ ਦਾ ਥਰਡ ਇਸ਼ੂ ਹੈ ਉਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕਰਕੇ ਹਟੇ ਹਾਂ ਕਿ ਕਰਤਾਰਪੁਰ ਕੋਰੀਡੋਰ ਦਾ ਮੁੱਦਾ ਜੀ ਜ਼ਾਹਰ ਹੈ ਪਾਕਿਸਤਾਨ ਦੀ ਹਕੂਮਤ ਨੇ ਜਿਹੜਾ ਜਦੋਂ 28 ਨਵੰਬਰ 2018 ਨੂੰ ਇਮਰਾਨ ਖਾਨ ਸਾਹਿਬ ਨੇ ਸੰਗੇ ਬੁਨਿਆਦ ਰੱਖਿਆ ਜੀ ਔਰ ਉਹਨਾਂ ਨੇ ਉੱਥੇ ਐਲਾਨ ਕੀਤਾ ਸੀ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਕਿ 12 ਨਵੰਬਰ 2019 ਨੂੰ ਹੈ, ਇਸ ਨੂੰ ਅਸੀਂ ਮੁਕੰਮਲ ਕਰਕੇ ਔਰ ਸਿੱਖ ਸੰਗਤਾਂ ਦੇ ਦੀਦਾਰ ਲਈ ਖੋਲ੍ਹ ਦਿਆਂਗੇ। ਜੀ ਇਸ ਸਾਰੇ ਪੀਰੀਅਡ ਦੇ ਵਿੱਚ ਭਾਰਤ ਸਰਕਾਰ ਨੇ ਮੀਟਿੰਗਾਂ ਦੇ ਨਾਂ ਥੱਲੇ, ਟੈਕਨੀਕੈਲਿਟੀਜ਼ ਦੇ ਨਾਂ ਥੱਲੇ ਬਹੁਤ ਸਾਰੀਆਂ ਇਸ ਕਿਸਮ ਦੀਆਂ ਮੰਗਾਂ ਵੀ ਰੱਖੀਆਂ ਜਿਹੜੀਆਂ ਜਾਇਜ਼ ਨਹੀਂ ਸੀ। ਬਿਲਕੁਲ। ਪਰ ਪਾਕਿਸਤਾਨੀ ਹਕੂਮਤ ਨੇ ਸਿੱਖਾਂ ਦੇ ਜਜ਼ਬਾਤ ਦੀ ਕਦਰ ਕਰਦਿਆਂ ਉਹਨਾਂ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਸਿਰ ਝੁਕਾਉਂਦੇ ਚਲੇ ਗਏ ਔਰ ਹੁਣ ਜਿਵੇਂ ਕਿ ਲਗਭਗ 95% ਕੰਮ ਕਰਤਾਰਪੁਰ ਕੋਰੀਡੋਰ ਦਾ ਮੁਕੰਮਲ ਹੋ ਚੁੱਕਾ ਹੈ ਔਰ ਉਹਨਾਂ ਦੀ ਅਥਾਰਟੀ ਜਿਹੜੀ ਉਹਨੂੰ ਡੀਲ ਕਰਦੀ ਹੈ, ਉਹਨਾਂ ਨੇ ਪਿਛਲੇ ਦਿਨਾਂ 'ਚ ਅਨਾਉਂਸ ਕੀਤਾ ਕਿ ਵੀ ਅਸੀਂ 9 ਨਵੰਬਰ ਨੂੰ ਜੀ ਜਿਹੜਾ ਹੈ ਇਸ ਨੂੰ ਖੋਲ੍ਹ ਦਿਆਂਗੇ 3 ਦਿਨ ਪਹਿਲਾਂ। ਵੈਰੀ ਨਾਈਸ। ਸੋ ਜ਼ਾਹਰ ਹੈ ਕਿ ਵੀ ਤਿਆਰੀਆਂ ਇੱਕ ਪਾਸੇ ਬੇਸ਼ੱਕ ਕਸ਼ਮੀਰ ਦਾ ਦਰਦ ਹੈ ਔਰ ਜੋ ਚੱਲ ਰਹੀਆਂ ਨੇ ਡਿਵੈਲਪਮੈਂਟਸ ਕਸ਼ਮੀਰ ਦੇ ਨਾਲ ਬਾਰਡਰ ਦੇ ਉੱਤੇ ਭਾਰਤੀ ਫੌਜ ਜਮ੍ਹਾਂ ਹੋਣੀ ਸ਼ੁਰੂ ਹੋਈ ਹੈ। ਆਈ ਬਾਲ ਟੂ ਆਈ ਬਾਲ ਸਿਚੁਏਸ਼ਨ ਚੱਲ ਰਹੀ ਹੈ, ਜੰਗ ਵਾਲੇ ਹਾਲਾਤ ਵੀ ਬਣਦੇ ਨਜ਼ਰ ਆਉਂਦੇ ਨੇ। ਲੇਕਿਨ ਪਾਕਿਸਤਾਨ ਕੋਈ ਮੌਕਾ ਐਸਾ ਇਹਨਾਂ ਨੂੰ ਨਹੀਂ ਦੇਣਾ ਚਾਹੁੰਦਾ ਔਰ ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਆ ਉਹ ਇਸ ਨੂੰ ਜਿਹੜਾ ਹਰ ਹਾਲਤ ਦੇ ਵਿੱਚ ਖੋਲ੍ਹਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ ਔਰ ਆਪਣੇ ਵੱਲੋਂ ਤਾਂ ਉਹਨਾਂ ਨੇ ਇੱਕ ਸਟੈਪ ਫਰਦਰ ਲਿਆ ਜਦੋਂ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਕਿ ਅਸੀਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਨੂੰ ਇਹ ਸੱਦਾ ਦਿੱਤਾ ਕਿ ਉਹ ਇਸ ਇਨੌਗਰੇਸ਼ਨ ਦੇ ਮੌਕੇ 9 ਨਵੰਬਰ ਨੂੰ ਸਾਡੇ ਖਸੂਸੀ ਮਹਿਮਾਨ ਹੋਣਗੇ। ਉਹਨਾਂ ਨੇ ਮੀਡੀਆ ਦੇ ਵਿੱਚ ਵੀ ਇਹ ਕਈ ਗੱਲ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਅਸੀਂ ਫਾਰਮਲ ਇਨਵੀਟੇਸ਼ਨ ਵੀ ਭੇਜ ਰਹੇ ਹਾਂ ਔਰ ਅੱਜ 10 ਵਜੇ ਦੇ ਕਰੀਬ ਵੌਇਸ ਆਫ ਅਮਰੀਕਾ ਦੀ ਉਰਦੂ ਸਰਵਿਸ ਤੋਂ ਵਾਸ਼ਿੰਗਟਨ ਤੋਂ ਕਾਲ ਆਈ। ਇਸ਼ੂ ਇਹੀ ਸੀ, ਉਹਨਾਂ ਨੇ ਕਿਹਾ ਜੀ ਕਿਉਂਕਿ ਸਾਰਿਆਂ ਨੂੰ ਜਿਹੜੇ ਇਨਰ ਗੱਲ ਨੂੰ ਸਮਝਦੇ ਉਹਨਾਂ ਨੇ ਕਿਹਾ ਜੀ ਬਹੁਤ ਚੰਗੀ ਗੱਲ ਹੈ, ਮਨਮੋਹਨ ਸਿੰਘ ਹੋਰਾਂ ਦਾ ਇੱਕ ਆਪਣਾ ਇਮੇਜ ਹੈ ਇੱਕ ਸ਼ਰੀਫ ਆਦਮੀ ਦਾ ਕਿ ਜੀ ਉਹਨਾਂ ਨੂੰ ਸੱਦਿਆ ਕੀ ਔਰ ਜਿਹੜੇ ਦੂਸਰੇ ਪੈਨਲਿਸਟ ਉਹਨਾਂ ਦੇ ਸੀ ਉਹ ਤਾਂ ਸਾਰੇ ਬੱਲੇ ਬੱਲੇ ਕਰ ਰਹੇ ਸੀ। ਮੈਂ ਕਿਹਾ ਜੀ ਇਹ ਗੱਲ ਜਿਹੜੀ ਹੈ ਇਹ ਹੋਰ ਪਾਸੇ ਵੱਲ ਚਲੀ ਜਾਣੀ ਹੈ ਔਰ ਜ਼ਾਹਰ ਹੈ ਮੈਂ ਹੁਣ ਵੀ ਇਹੀ ਕਹਿਣਾ ਚਾਹੁੰਦਾ ਕਿ ਮਨਮੋਹਨ ਸਿੰਘ 10 ਸਾਲ ਪ੍ਰਾਈਮ ਮਿਨਿਸਟਰ ਰਹੇ। ਉਹਨਾਂ ਦਾ ਆਪਣਾ ਪਿੰਡ ਉਸ ਖਿੱਤੇ ਦੇ ਵਿੱਚ ਹੀ ਹੈ, ਸ਼ਾਇਦ ਜ਼ਿਲ੍ਹਾ ਗੁਜਰਾਤ ਦੇ ਵਿੱਚ ਹੈ, ਪਾਕਿਸਤਾਨ 'ਚ ਲਹਿੰਦੇ ਪੰਜਾਬ 'ਚ ਗੋ ਜਾਂ ਗੋ ਹੈ ਸ਼ਾਇਦ। ਉੱਥੇ ਉਹਨਾਂ ਨੂੰ ਕਿੰਨੀ ਵਾਰ 10 ਸਾਲ 'ਚ ਵੀ ਇਨਵਾਈਟ ਕੀਤਾ ਗਿਆ, ਤਿਆਰੀ ਵੀ ਸੀ, ਜਿਸ ਸਕੂਲ 'ਚ ਪੜ੍ਹੇ ਉਹਦੇ ਰਜਿਸਟਰ ਤੇ ਉਹਦਾ ਨਾਂ ਵੀ ਔਰ ਪੂਰਾ ਵੀ ਪਿੰਡ ਨੂੰ ਵੀ ਕਈ ਵਾਰੀ ਵਿਚਾਰੀ ਉਹ ਵੋਟੀ ਵਾਂਗ ਸਜਾਇਆ ਪਿੰਡ ਨੂੰ ਕਿ ਆ ਰਹੇ ਨੇ ਸਰਦਾਰ ਸਾਹਿਬ। ਪਰ ਉਹਨਾਂ ਦੀ ਇੰਨੀ ਹਿੰਮਤ ਹੀ ਨਹੀਂ ਹੁੰਦੀ ਜਾਂ ਹਿੰਮਤ ਹੀ ਨਹੀਂ ਪਈ ਔਰ ਮੈਂ ਕਿਹਾ ਕਿ ਜੀ ਉਹ ਤਾਂ ਜਿਵੇਂ ਜਿਹੜੇ ਬਦਮਾਸ਼ ਹੁੰਦੇ ਨੇ ਉਹ ਆਪਣਾ ਅਕਾਊਂਟੈਂਟ ਬੜਾ ਇਮਾਨਦਾਰ ਬੰਦਾ ਰੱਖਦੇ ਨੇ ਵੀ ਇਹ ਤਾਂ ਬਦਮਾਸ਼ਾਂ ਦੀ ਕੰਪਨੀ ਦਾ ਇਮਾਨਦਾਰ ਅਕਾਊਂਟੈਂਟ ਰਿਹਾ 10 ਸਾਲ ਵੀ ਵਿਚਾਰਾ ਸ਼ਰੀਫ ਆਦਮੀ ਹੈ। ਉਹ ਡੇਵਿਡ ਕੈਮਰੌਨ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਆਪਣੇ ਮੈਮੋਇਰ ਲਿਖੇ ਨੇ ਉਹਨਾਂ ਨੇ ਸੇਂਟਲੀ ਪਰਸਨ ਕਿਹਾ ਮਨਮੋਹਨ ਸਿੰਘ ਇਹ ਸੇਂਟਲੀ ਪਰਸਨ। ਕੋਈ ਸ਼ੱਕ ਨਹੀਂ ਜਿਹੜਾ ਬੰਦਾ ਅੱਖਾਂ ਬੰਦ ਕਰ ਲਏ, ਕੋਈ ਹੱਸੇ ਕੋਈ ਰੋਏ, ਅੱਖਾਂ ਬੰਦ ਸੰਤ ਹੀ ਹੁੰਦਾ ਔਰ ਇਹੀ ਅੱਜ ਕੱਲ ਦਾ ਹਾਲ ਬਣਿਆ ਹੋਇਆ। ਜਿਹੜੇ ਬਹੁਤ ਸਾਰੇ ਬਾਬਿਆਂ ਨੂੰ ਬ੍ਰਹਮ ਗਿਆਨੀ ਕਹਿ ਕੇ ਸਿਰ ਤੇ ਚੁੱਕਿਆ ਹੁੰਦਾ ਹੈ ਤੇ ਮੈਨੂੰ ਕਿਸੇ ਨੇ ਪੁੱਛਿਆ ਜੀ ਅੱਜ ਕੱਲ ਜਿਹੜੇ ਬ੍ਰਹਮ ਗਿਆਨੀ ਨੇ ਵਾਕਈ ਬ੍ਰਹਮ ਗਿਆਨੀ ਨੇ? ਮੈਂ ਕਿਹਾ ਨਹੀਂ, ਇਹਨਾਂ ਦੀ ਡੈਫੀਨੇਸ਼ਨ ਤਾਂ ਇਹ ਹੈ ਵੀ ਜਿਹਨੂੰ ਕੁਇੰਟਲ ਤੇ ਕਿਲੋ 'ਚ ਫਰਕ ਪਤਾ ਨਾ ਹੋਏ ਉਹਨੂੰ ਕਹਿ ਦਿਓ ਵੀ ਬ੍ਰਹਮ ਗਿਆਨੀਆਂ ਨੇ ਬੋਲਣਾ ਹੀ ਨਹੀਂ। ਉਹਦਾ ਨਾਂ ਲੈ ਕੇ ਲੁੱਟੀ ਜਾਓ ਚਾਰ 'ਚ ਫਿਰ ਚੇਲੇ ਇਕੱਠੇ ਹੋਏ ਹੁੰਦੇ ਨੇ, ਉਹ ਉਹਦੇ ਨਾਂ ਨੂੰ ਵੇਚ ਰਹੇ ਹੁੰਦੇ ਨੇ। ਸੋ ਮੈਂ ਕਿਹਾ ਜੀ ਮਨਮੋਹਨ ਸਿੰਘ ਦਾ ਵੀ ਇਹੀ ਹਾਲ ਰਿਹਾ ਤੇ ਮੈਂ ਕਿਹਾ ਅੱਜ ਜਦੋਂ ਕਿ ਕਾਂਗਰਸ ਬਿਲਕੁਲ ਬੀਜੇਪੀ ਦੀ ਬੀ ਟੀਮ ਬਣੀ ਹੋਈ ਹੈ, ਉਹ ਬਚ ਰਹੇ ਨੇ ਕਿ ਕੋਈ ਗੱਲ ਐਸੀ ਨਾ ਹੋਏ ਜਿਹਦੇ ਥੱਲੇ ਇਹ ਲੱਗੇ ਜੀ ਅਸੀਂ ਮੇਨ ਸਟ੍ਰੀਮ ਹਿੰਦੂਆਂ ਨੂੰ ਅਸੀਂ ਨਾਰਾਜ਼ ਨਾ ਕਰ ਲਈਏ। ਤੁਸੀਂ ਮਨਮੋਹਨ ਸਿੰਘ ਨੂੰ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਸੱਦਾ ਦੇਣਾ ਹੀ, ਮੈਂ ਕਿਹਾ ਅੱਜ ਤੁਸੀਂ ਦੇਖ ਲੈਣਾ 3-3 ਫੁੱਟੀਆਂ ਐਂਕਰਾਂ 6-6 ਫੁੱਟ ਉੱਚੀਆਂ ਉਛਲਣਗੀਆਂ ਵੀ ਉਹ ਤਾਂ ਵੈਸੇ ਹੀ ਇੱਕ ਡਰਪੋਕ ਜਿਹਾ ਆਮ ਬੰਦਾ, ਨਾ ਉਹ ਕੋਈ ਇਲੈਕਟਿਡ ਆਫੀਸ਼ੀਅਲ, ਨਾ ਉਹ ਕਾਂਗਰਸ ਦਾ ਪ੍ਰਧਾਨ, ਨਾ ਹਾਂ। ਮੈਂ ਕਿਹਾ ਜੇ ਤੁਸੀਂ ਇਸ ਮੂਵ ਨੂੰ ਔਰ ਮੈਂ ਪਾਕਿਸਤਾਨ ਦੀ ਹਕੂਮਤ ਜਾਂ ਹੁਣ ਕੁਰੈਸ਼ੀ ਸਾਹਿਬ ਵੀ ਕਈ ਵਾਰੀ ਜ਼ਿਆਦਾ ਸਮਝਦੇ ਨੇ ਸਿਆਣੇ ਆਪਣੇ ਆਪ ਨੂੰ
ਵੀ ਜੇ ਤੁਸੀਂ ਇਨਵਾਈਟ ਵੀ ਕਰਨਾ ਹੋਏ, ਤੁਸੀਂ ਅਮਰਿੰਦਰ ਨੇ ਕਿਹਾ ਜੀ ਉਹ ਆਪਣੀ ਕੈਬਨਿਟ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਐਮਐਲਏ ਸਾਰਿਆਂ ਦੇ ਨਾਲ ਜਾਏਗਾ, ਦੈਟ ਮੇਕ ਸੈਂਸ। ਵੀ ਤੁਸੀਂ 20 ਪ੍ਰੋਮੀਨੈਂਟ ਜਾਂ 50 ਪ੍ਰੋਮੀਨੈਂਟ ਸਿੱਖਾਂ ਨੂੰ ਇਨਵਾਈਟ ਕਰੋ ਉੱਥੋਂ, ਉਹਦੇ ਚ ਕਹੋ ਜੀ ਇਹ ਪੋਲੀਟੀਕਲ ਫੀਲਡ ਦੇ, ਇਹ ਹਿਸਟਰੀ ਚ ਇਹਨਾਂ ਨੇ ਕੰਮ ਕੀਤਾ ਹੈ, ਆਰਟ ਚ ਕੰਮ ਕੀਤਾ ਹੈ, ਹਿਊਮੈਨਿਟੇਰੀਅਨ ਕੀਤਾ ਹੈ, ਇਹ ਪੱਤਰਕਾਰ ਨੇ। ਉਹਨਾਂ 'ਚ ਇੱਕ ਮਨਮੋਹਨ ਸਿੰਘ ਦਾ ਨਾਮ ਵੀ ਹੁੰਦਾ, ਉਹ ਵੀ ਜਿਹੜਾ ਵਿਚਾਰਾ ਹੌਲੀ ਤੁਰਿਆ ਆਉਂਦਾ। ਹੁਣ ਤੁਸੀਂ ਇਕੱਲਾ ਕਹਿ ਕੇ ਤਾਂ ਉਹਦੀ ਬੇਇੱਜ਼ਤੀ ਕਰਤੀ। ਉਹ ਅੱਜ ਉਹਨੂੰ ਮੈਂ ਕਿਹਾ, ਉਹਨਾਂ ਨੇ ਕਹਿਣਾ ਇਹ ਟ੍ਰੇਟਰ। ਮੈਂ ਕਿਹਾ ਪਹਿਲਾਂ ਹੀ ਉਹ ਰਾਹੁਲ ਗਾਂਧੀ ਨੇ ਇੱਕ ਬਿਆਨ ਦਿੱਤਾ ਸੀ ਕਸ਼ਮੀਰੀਆਂ ਦੇ ਉੱਤੇ, ਔਰ ਪਾਕਿਸਤਾਨ ਦੀ ਹਕੂਮਤ ਨੇ ਜਿਹੜਾ ਡੋਜ਼ੀਅਰ ਇੱਥੇ ਦਿੱਤਾ ਯੂਐਨ ਦੇ ਵਿੱਚ ਸਿਕਿਉਰਿਟੀ ਕੌਂਸਲ 'ਚ, ਉਹ ਬਿਆਨ ਵੀ ਸ਼ਾਮਲ ਕਰਤਾ ਉਹਦਾ ਜੀਣਾ ਹਰਾਮ। ਉਹਨੇ ਫਿਰ ਪੁੱਠਾ ਬਿਆਨ ਦਿੱਤਾ। ਮੈਂ ਕਿਹਾ ਹੁਣ ਮਨਮੋਹਨ ਸਿੰਘ ਦੀ ਕੋਈ ਸਟੇਟਮੈਂਟ ਅਗੇਂਸਟ ਵੀ ਪਾਕਿਸਤਾਨ ਦੇ ਆ ਸਕਦੀ ਹੈ ਕਿ ਜੀ ਪਹਿਲਾਂ ਉਹ ਦਹਿਸ਼ਤਗਰਦੀ ਖਤਮ ਕਰੇ, ਫਿਰ ਉਹ ਇਹ ਕਰੇ ਉਹ ਕਰੇ। ਚਲੋ ਇਹਨਾਂ ਨੇ ਤਾਂ ਆਪਣੇ ਵੱਲੋਂ ਜੈਸਚਰ ਕੀਤਾ, ਪਰ ਕਈ ਵਾਰ ਤੁਹਾਨੂੰ ਇਸ ਗੱਲ ਦਾ ਤਾਂ ਧਿਆਨ ਰੱਖਣਾ ਚਾਹੀਦਾ ਵੀ ਕੀ ਹੈ। ਬਾਕੀ ਠੀਕ ਹੈ, ਉਹਨਾਂ ਨੇ ਕਿਹਾ ਜੀ ਅਸੀਂ ਬਾਕੀ ਯਾਤਰੀਆਂ ਨੂੰ ਵੀ ਦੇ ਰਹੇ ਹਾਂ ਜੁੱਦੇ। ਹੁਣ ਉਹਨਾਂ ਨੂੰ ਲੱਗਦਾ ਕਿ ਵੀ ਮਨਮੋਹਨ ਸਿੰਘ ਇਸ ਮਾਹੌਲ 'ਚ ਜਿੱਥੇ ਉਹਨਾਂ ਨੇ ਬਿਲਕੁਲ ਕੋਈ ਵੀ ਕਸ਼ਮੀਰ ਦੀ ਗੱਲ ਕਰਨ ਵਾਲਾ, ਮੁਸਲਮਾਨਾਂ ਦੀ ਗੱਲ ਕਰਨ ਵਾਲਾ ਜਾਂ ਇਸ ਕਿਸਮ ਦਾ ਜਿਹੜਾ ਬੰਦਾ ਉਹਦਾ ਜੀਣਾ ਹਰਾਮ ਕੀਤਾ ਹੁੰਦਾ, ਕੋਈ ਆਵਾਜ਼ ਨਹੀਂ ਕੱਢ ਰਿਹਾ, ਕੀ ਕਾਰਨ ਹੈ? 200 ਮਿਲੀਅਨ ਮੁਸਲਮਾਨ ਉੱਥੇ ਚੁੱਪ ਕਰਕੇ ਬੈਠੇ ਹੋਏ ਨੇ। ਬਿਲਕੁਲ। ਔਰ ਇਸ ਮਾਹੌਲ ਦੇ ਵਿੱਚ ਹੁਣ ਇਹ ਕਹੋ ਜੀ ਕਿ ਅਸੀਂ ਮਨਮੋਹਨ ਸਿੰਘ ਨੂੰ ਕਿਹਾ ਵੀ ਤੂੰ ਇਨੋਗ੍ਰੇਸ਼ਨ ਤੇ ਆਏਗਾ ਤੇ ਮਨਮੋਹਨ ਸਿੰਘ ਜਿਹੜਾ ਉਹ ਪੈਲਾਂ ਪਾਉਂਦਾ ਆ ਜਾਏਗਾ। ਸੋ ਮੈਂ ਸਮਝਦਾ ਵੀ ਕਈ ਵਾਰ ਹਾਲਾਂ ਪਤਾ ਨਹੀਂ ਕਿੰਨੇ ਮੇਰੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਲੇਕਿਨ ਇਹ ਖਬਰ ਅੱਜ ਵੱਡੀ ਬਣੀ ਹੋਈ ਹੈ ਕਿ ਜੀ ਪਾਕਿਸਤਾਨ ਨੇ ਇਨਵਾਈਟ ਕੀਤਾ। ਔਰ ਬਾਕੀ ਹੁਣ ਦੇਖਦੇ ਆ ਵਿਚਾਰੀਆਂ 3 ਫੁੱਟੀਆਂ ਦਾ ਜੰਪ ਕਿੰਨਾ ਹਾਈ ਜਾਂਦਾ, 6 ਫੁੱਟ ਜਾਂਦਾ ਜਾਂ 10 ਫੁੱਟ ਜਾਂਦਾ। ਸੋ ਬਾਕੀ ਤੁਸੀਂ ਮੈਸੇजेस ਜਿਹੜੇ ਹਾਂਜੀ ਬੜੇ ਪਿਆਰ ਵਾਲੇ ਮੈਸੇਜ ਸਾਨੂੰ ਸਾਡੇ ਦਰਸ਼ਕਾਂ ਨੇ ਲਿਖੇ ਨੇ, ਸੋ ਮੈਂ ਸਾਰੇ ਤਾਂ ਨਹੀਂ ਪੜ ਪਾਵਾਂਗੀ, ਪਰ ਐਸਓ ਸੁਰਿੰਦਰ ਜੀ ਦਾ ਮੈਸੇਜ ਆਇਆ ਉਹ ਮੈਂ ਪੜ੍ਹਦੀ ਹਾਂ। ਇਮਰਾਨ ਖਾਨ ਦਾ ਹੌਸਲਾ ਅਸਮਾਨ ਤੋਂ ਉੱਚਾ ਹੈ। ਜਦੋਂ ਦਾ ਵਜ਼ੀਰੇ ਆਜ਼ਮ ਬਣਿਆ ਹੈ ਇੱਕ ਪਲ ਆਰਾਮ ਨਹੀਂ ਕੀਤਾ। ਮੁਲਕ ਨੂੰ ਆਰਥਿਕ ਮੰਦੀ ਤੋਂ ਕੱਢਣ ਲਈ ਸੱਚੇ ਮਨੋਂ ਸਿਰ ਤੋੜ ਯਤਨ ਕਰ ਰਿਹਾ ਹੈ। ਇਮਰਾਨ ਖਾਨ ਨੇ ਜਿੰਨੇ ਪ੍ਰੋਜੈਕਟ ਆਰੰਭ ਕੀਤੇ ਹਨ ਅਜੇ ਨਿਪਰੇ ਨਹੀਂ ਚੜੇ। ਕਾਲਾ ਬਾਗ ਡੈਮ, ਸੀ ਪੈਕ, ਕਰਤਾਰਪੁਰ ਕੋਰੀਡੋਰ ਅਜੇ ਚਾਲੂ ਨਹੀਂ ਹੋਏ। ਪਾਕਿਸਤਾਨ ਦੇ ਸਿਆਸੀ ਹਾਲਾਤ ਵੀ ਬਹੁਤ ਪੈਚੀਦਾ ਹਨ। ਇਮਰਾਨ ਖਾਨ ਨੇ ਪੀਪਲਜ਼ ਪਾਰਟੀ ਨੂਨ ਲੀਗ ਦੇ ਵੱਡੇ ਕਰਪਟ ਲੀਡਰ ਜੇਲ੍ਹਾਂ ਵਿੱਚ ਬੰਦ ਕੀਤੇ ਹਨ। ਇਹਨਾਂ ਤੇ ਕਪਲਿਆਂ, ਮਨੀ ਲਾਂਡਰਿੰਗ, ਬੇਨਾਮੀ ਜਾਇਦਾਦਾਂ ਦੇ ਕੇਸ ਚੱਲ ਰਹੇ ਹਨ। ਜਦੋਂ ਦਾ ਇਮਰਾਨ ਖਾਨ ਵਜ਼ੀਰ ਆਜ਼ਮ ਬਣਿਆ ਹੈ ਉਸ ਦੇ ਰਾਹ ਵਿੱਚ ਕੰਡੇ ਵਿਛਾਏ ਗਏ। ਕੀ ਪਾਕਿਸਤਾਨ ਦੀ ਓਪੋਜੀਸ਼ਨ, ਕੀ ਭਾਰਤ ਦੀ ਮੋਦੀ ਹਕੂਮਤ ਕਿਸੇ ਨੇ ਘੱਟ ਨਹੀਂ ਕੀਤੀ। ਇਮਰਾਨ ਖਾਨ ਨੇ ਜਿੱਥੇ ਕਸ਼ਮੀਰੀਆਂ ਦਾ ਕੇਸ ਬੜੀ ਬਹਾਦਰੀ ਨਾਲ ਲੜਿਆ ਹੈ ਉਸ ਨੇ ਭਾਰਤ ਵੱਲ ਦੋਸਤੀ ਦਾ ਹੱਥ ਵਧਾਇਆ, ਲੇਕਿਨ ਸਾਡੇ ਵਾਲਿਆਂ ਨੇ ਦੋਸਤੀ ਦਾ ਰਾਹ ਛੱਡ ਕੇ ਦੁਸ਼ਮਣੀ ਦਾ ਰਾਹ ਅਪਣਾਇਆ ਹੈ। ਇਮਰਾਨ ਖਾਨ ਸਿੱਖ ਕੌਮ ਨਾਲ ਦਿਲੋਂ ਮੁਹੱਬਤ ਕਰਦਾ ਹੈ। ਉਸਨੇ ਕਰਤਾਰਪੁਰ ਕੋਰੀਡੋਰ ਖੋਲ੍ਹ ਕੇ ਸਾਡੀ ਚਿਰੋਕਣੀ ਮੰਗ ਪੂਰੀ ਕੀਤੀ ਹੈ। ਪਿਛਲੇ ਦਿਨੀ ਇਮਰਾਨ ਖਾਨ ਅਮਰੀਕਾ ਦੌਰੇ ਤੇ ਗਿਆ ਸੀ। ਉੱਥੇ ਉਸ ਨੂੰ ਮਿਲਣ ਵਾਲਿਆਂ ਦਾ ਵੱਡਾ ਰਸ਼ ਲੱਗਾ ਰਿਹਾ। ਉਹ 70 ਤੋਂ ਜ਼ਿਆਦਾ ਮੁਲਕਾਂ ਦੇ ਆਗੂਆਂ, ਡੈਲੀਗੇਸ਼ਨਾਂ ਨੂੰ ਮਿਲਿਆ। ਜ਼ਾਹਿਰ ਹੈ ਇੰਨੇ ਲੋਕਾਂ ਨੂੰ ਮਿਲਣਾ ਕਸ਼ਮੀਰ ਮਸਲੇ ਤੇ ਪਾਕਿਸਤਾਨ ਦਾ ਪੱਖ ਰੱਖਿਆ। ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮਸਲਾ ਦੁਨੀਆ ਦੇ ਟੇਬਲ ਤੇ ਰੱਖਿਆ। ਇਮਰਾਨ ਖਾਨ ਦੇ ਅਮਰੀਕਾ ਦੌਰੇ ਦੌਰਾਨ ਮਕਬੂਜ਼ਾ ਕਸ਼ਮੀਰ ਵਿੱਚ ਵੱਡਾ ਭੂਚਾਲ ਆ ਗਿਆ। ਵੱਡਾ ਜਾਨੀ ਮਾਲੀ, ਨਹੀਂ ਇਹ ਗਲਤ ਇਹਨਾਂ ਨੇ ਲਿਖਿਆ, ਆਜ਼ਾਦ ਕਸ਼ਮੀਰ ਕਹਿਣਾ ਚਾਹੁੰਦੇ ਨੇ। ਠੀਕ ਹੈ, ਆਜ਼ਾਦ ਕਸ਼ਮੀਰ ਵਿੱਚ ਵੱਡਾ ਭੂਚਾਲ ਆ ਗਿਆ। ਵੱਡਾ ਜਾਨੀ ਮਾਲੀ ਨੁਕਸਾਨ ਹੋਇਆ। ਇਮਰਾਨ ਖਾਨ ਨੇ ਪਾਕਿਸਤਾਨ ਆਉਂਦੇ ਸਾਰ ਆਰਾਮ ਨਹੀਂ ਕੀਤਾ। ਜ਼ਖਮੀ ਕਸ਼ਮੀਰੀਆਂ ਦਾ ਹਾਲ ਚਾਲ ਪੁੱਛਣ ਚਲਾ ਗਿਆ। ਇਮਰਾਨ ਖਾਨ ਇੱਕ ਵਤਨ ਪ੍ਰਸਤ ਆਵਾਮੀ ਆਗੂ ਹੈ। ਹਕੂਮਤਾਂ ਸਦਾ ਨਹੀਂ ਰਹਿੰਦੀਆਂ। ਇਤਿਹਾਸ ਉਹਨਾਂ ਲੋਕਾਂ ਨੂੰ ਯਾਦ ਕਰਦਾ ਹੈ ਕਿ ਕੋਈ ਆਗੂ ਕਿਹੜਾ ਲੋਕ ਪੱਖੀ ਕੰਮ ਕਰ ਰਿਹਾ ਹੈ ਜੋ ਲੋਕਾਂ ਦੇ ਅੱਜ ਵੀ ਕੰਮ ਆ ਰਿਹਾ ਹੈ। ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰੀ ਮਸਲੇ ਤੇ ਵਿਆਪਕ ਤਕਰੀਰ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਕਰਤਾਰਪੁਰ ਕੋਰੀਡੋਰ ਇਮਰਾਨ ਖਾਨ ਦੀ ਦੂਜੀ ਵੱਡੀ ਇਤਿਹਾਸਕ ਪ੍ਰਾਪਤੀ ਹੋਵੇਗੀ। ਆਮੀਨ। ਸੋ ਬਹੁਤ ਖੂਬਸੂਰਤ ਲਫ਼ਜ਼ਾਂ ਚ ਸੁਰਿੰਦਰ ਜੀ ਨੇ ਇਹ ਸਾਰੇ ਦੌਰੇ ਨੂੰ ਵੀ ਕੁਝੇ ਚ ਬੰਦ ਕਰ ਦਿੱਤਾ ਹੈ, ਸਮੁੰਦਰ ਨੂੰ ਕੁਝੇ ਚ। ਬਿਲਕੁਲ। ਔਰ ਉਹਨਾਂ ਦੇ ਲਈ ਇਮਰਾਨ ਖਾਨ ਜਿਵੇਂ ਟਾਇਰਲੈਸਲੀ ਬਿਨਾਂ ਥੱਕੇ, ਔਰ ਜਦੋਂ ਉਹ ਵਾਪਸ ਪਾਕਿਸਤਾਨ ਗਏ ਜਿੱਥੇ ਉਹਨਾਂ ਨੇ ਬਾਕੀ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਕੌਮ ਦਾ, ਉੱਥੇ ਉਹਨਾਂ ਨੇ ਆਪਣੀ ਅਹਿਲੀਆ ਬੁਸ਼ਰਾ ਬੀਬੀ ਦਾ ਵੀ ਸ਼ੁਕਰੀਆ ਅਦਾ ਕੀਤਾ ਕਿ ਭਾਈ ਮੇਰੇ ਲਈ ਉਹ ਦੁਆਵਾਂ ਕਰ ਰਹੇ ਨੇ।
ਸੋ ਜ਼ਾਹਰ ਹੈ ਕਿ ਵੀ ਇਹ ਵੀ ਇੱਕ ਸੈਂਸ ਆਫ ਗ੍ਰੈਟੀਟਿਊਡ ਹੁੰਦੀ ਹੈ ਜੀ ਔਰ ਜਿਹੜੀ ਹੈ ਉਹਨਾਂ ਨੇ ਵਿਖਾਈ ਹੈ ਕਿ ਭਾਈ ਜੀਵਨ ਦੇ ਵਿੱਚ ਜਿਹੜਾ ਤੁਹਾਡਾ ਜੀਵਨ ਸਾਥੀ ਹੈ, ਜੇ ਤੂੰ ਇੱਕ ਬੰਦਾ ਟਾਇਰਲੈਸਲੀ ਦਿਨ ਰਾਤ ਇੱਕ ਕਰ ਰਿਹਾ ਹੈ ਤੇ ਫਿਰ ਕੋਈ ਤਾਂ ਹੈ ਜਿਹੜਾ ਉਸ ਤੋਂ ਸਫਰ ਵੀ ਕਰ ਰਿਹਾ ਹੈ ਔਰ ਉਹਨਾਂ ਦੇ ਲਈ ਉਹ ਦੁਆਵਾਂ ਵੀ ਕਰ ਰਹੇ ਹਨ। ਬਿਲਕੁਲ ਨਾਈਸ। ਕਾਮਰਾਨ ਇਕਬਾਲ ਸਾਹ ਲਿਖਦੇ ਨੇ ਯੂ ਵੈਲਕਮ ਕਮ ਇਨ ਪਾਕਿਸਤਾਨ। ਸੁਖਜੀਤ ਸਿੰਘ ਲਿਖਦੇ ਨੇ ਜੇ ਲੋਕ ਇਹ ਸੋਚਦੇ ਨੇ ਕਿ ਖਾਲਿਸਤਾਨ ਬਣਾ ਕੇ ਕੀ ਕਰਾਂਗੇ, ਮੇਰਾ ਉਹਨਾਂ ਨੂੰ ਸਵਾਲ ਹੈ ਕਿ ਇਮਰਾਨ ਖਾਨ ਸਾਹਿਬ ਨੇ UN 'ਚ ਮੁਸਲਮਾਨਾਂ ਦੀ ਗੱਲ ਕੀਤੀ ਹੈ, ਮੋਦੀ ਮੰਦਾਰੀ ਨੇ ਹਿੰਦੂਆਂ ਦੀ ਗੱਲ ਕੀਤੀ ਤੇ ਪਰ UN 'ਚ ਸਿੱਖਾਂ ਦੀ ਗੱਲ ਕੌਣ ਕਰੂ। ਸੋ ਕਾਮਰਾਨ ਇਕਬਾਲ ਕਹਿੰਦੇ ਨੇ ਕਿ ਮੋਦੀ ਜੋਕਰ ਫਰੀडम ਫॉर ਕਸ਼ਮੀਰ। ਫਿਰ ਉਹਨਾਂ ਦਾ ਮੈਸੇਜ ਹੈ ਸਲਾਮ ਬਾਬਾ ਜੀ। ਸੋ ਫਿਰ ਉਹਨਾਂ ਦਾ ਮੈਸੇਜ ਹੈ ਇਨਸ਼ਾਅੱਲਾ ਫ੍ਰੀ ਕਸ਼ਮੀਰ। ਅਹਿਮਦ ਹਾਂਜੀ ਨਾਸਰ ਕਹਿੰਦੇ ਨੇ ਕਿ ਖਾਲਿਸਤਾਨ 2020। ਫਿਰ ਉਹਨਾਂ ਦਾ ਮੈਸੇਜ ਆ ਗਿਆ ਕਿ ਇਨਸ਼ਾਅੱਲਾ ਕਸ਼ਮੀਰ ਪਾਕਿਸਤਾਨ ਹੈ। ਸੋ ਮਨਜ਼ੂਰ ਅਲ ਹਕ ਤਸਵਾਰੀ ਜੀ ਲਿਖਦੇ ਨੇ ਇੱਕ ਸਾਡੇ ਹੋਰ ਵੀਰ ਆਏ ਨੇ ਚੰਦਰ ਮਲਹੋਤਰਾ, ਉਹਨਾਂ ਨੇ ਕਿਹਾ ਸਾਡਾ ਨਾਮ ਲੈ ਕੇ ਵੀ ਪਾਕਿਸਤਾਨ ਤੇ CIA ਦੇ ਪੇਡ ਏਜੰਟ ਹੁੰਦੇ। ਬੜੀ ਖੁਸ਼ੀ ਦੀ ਗੱਲ ਹੈ, ਇੱਕ ਏਜੰਸੀ ਨਹੀਂ ਸਾਨੂੰ ਦੋ ਏਜੰਸੀਆਂ ਦੇ ਨਾਲ ਜੋੜਿਆ ਤੇ ਜੇ CIA ਔਰ ਪਾਕਿਸਤਾਨ ਦੀ ਏਜੰਸੀ ਇੱਕ ਪੇਜ ਤੇ ਆ ਗਏ ਫਿਰ ਤਾਂ ਤੁਸੀਂ ਜਦੋਂ ਰਾਤ ਸੌਂ ਕੇ ਉੱਠੋਗੇ ਸਵੇਰੇ ਖਾਲਿਸਤਾਨ ਬਣਿਆ ਹੋਏਗਾ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਵੀ ਇਹ ਪ੍ਰੋਗਰਾਮ ਤੁਹਾਡੀਆਂ ਨੀਂਦਾਂ ਹਰਾਮ ਕਰਦਾ ਹੈ ਔਰ ਸਵੇਰੇ ਜਾਗ ਕੇ ਤੁਸੀਂ ਦੇਖਦੇ ਹੋ ਵੀ CIA ਔਰ ISI ਕਿਵੇਂ ਇੱਕ ਪੇਜ ਤੇ ਆ ਗਈ ਜੀ। मंजूर अल हक तस्वारी जी ने बहुत सारे मैसेज ने लिखा है खालिस्तान कश्मीर के साथ ही आज़ाद होगा, आप परेशान मत होना प्लीज़। सो लवली सिंह जी कहते हैं कि वाहिगुरू जी। कामरान इकबाल फिर कहते हैं ग्रेट इमरान खान शाम नोमा जी लिखते हैं इमरान खान टाइगर ऑफ पाकिस्तान। कुलविंदर सिंह कहते हैं कि उस दिन जो प्रोटेस्ट सी अंदर जाने वास्ते मैनू 2 घंटे लगे। सो ਇਹਦਾ ਮੀਨਿੰਗ ਸੀ ਕਿ ਬਹੁਤ ਜ਼ਿਆਦਾ ਰਸ਼ ਭਾਈ ਗੁਰਮੀਤ ਸਿੰਘ ਬੱਬਰ ਉਹਨਾਂ ਦੀ ਛੋਟੀ ਨਜ਼ਮ ਹੈ ਪੰਜਾਬੀ ਬੋਲੀ ਤੇ ਵਿਚਾਰੇ ਇਨ ਐਫਰਟ ਕਰਕੇ ਲਿਖਦੇ ਨੇ, ਮੈਂ ਉਹਨਾਂ ਨੂੰ ਮਿਸ ਨਹੀਂ ਕਰਨਾ ਚਾਹੁੰਦਾ ਜੀ। ਨੋ ਪ੍ਰੋਬਲਮ। ਉਹ ਕਹਿੰਦੇ ਨੇ ਸਮੇਂ ਦਾ ਹਾਣ ਪੰਜਾਬੀ ਬੋਲੀ, ਪੰਜਾਬ ਦਾ ਮਾਣ ਪੰਜਾਬੀ ਬੋਲੀ, ਕਿਸੇ ਦੇ ਕਹਿਣ ਤੇ ਹੋ ਨਹੀਂ ਸਕਦੀ ਕਦੀ ਵੀ ਘਾਣ ਪੰਜਾਬੀ ਬੋਲੀ, ਸੋਚਾਂ ਦੇ ਦਾਇਰੇ ਦੇ ਅੰਦਰ ਰੱਖਿਓ ਤਾਣ ਪੰਜਾਬੀ ਬੋਲੀ, ਕੁੱਲ ਜਹਾਨ ਹੈ ਘੁੰਮ ਕੇ ਵੇਖਿਆ ਮੇਰੀ ਪਛਾਣ ਪੰਜਾਬੀ ਬੋਲੀ, ਸਦੀਆਂ ਦਾ ਇਤਿਹਾਸ ਬਣੀ ਜੋ ਰਜ ਰਜ ਮਾਣ ਪੰਜਾਬੀ ਬੋਲੀ, ਰੰਗ ਸੁਨਹਿਰੀ ਵਿੱਚ ਰੰਗੀ ਹੈ ਸੋਨੇ ਦੀ ਪਾਣ ਪੰਜਾਬੀ ਬੋਲੀ, ਕਿਸੇ ਦੇ ਕਹੇ ਤਾਂ ਸ਼ਾਨ ਨਹੀਂ ਘਟਣੀ ਪ੍ਰਤੱਖ ਪ੍ਰਮਾਣ ਪੰਜਾਬੀ ਬੋਲੀ, ਅਣਖਾਂ ਨਾਲ ਇਹ ਪਲੀ ਹੋਈ ਹੈ ਘਟ ਨਾ ਜਾਣ ਪੰਜਾਬੀ ਬੋਲੀ, ਸੂਰਮਿਆਂ ਦੀ ਭਾਸ਼ਾ ਰੱਖੀ ਦਿਲ ਵਿੱਚ ਠਾਣ ਪੰਜਾਬੀ ਬੋਲੀ, ਦੁੱਕੀ ਤਿੱਕੀ ਕੀ ਫਿਰੇ ਦਬਾਉਣ ਨੂੰ ਪਰ ਬਲਵਾਨ ਪੰਜਾਬੀ ਬੋਲੀ, ਸਾਡੀ ਆਨ ਪੰਜਾਬੀ ਬੋਲੀ, ਸਾਡੀ ਸ਼ਾਨ ਪੰਜਾਬੀ ਬੋਲੀ, ਪੰਜਾਬ ਪੰਜਾਬੀ ਪੰਜਾਬੀ। ਵੈਰੀ ਨਾਈਸ, ਸੋ ਬਿਊਟੀਫੁਲ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।